ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਇਸ ਦੇ ਉੱਪਰ ਅਸੀਂ ਇਸ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਵਿੱਚ ਜੋ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਜੋ ਕੰਮ ਚੱਲ ਰਿਹਾ ਹੈ ਉਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਪਹਿਲੇ ਪੜਾਅ ਦਾ ਜੋ ਕੰਮ ਹੈ ਉਹ ਮੁਕੰਮਲ ਹੋ ਚੁੱਕਾ ਹੈ ਔਰ ਉਸ ਦੇ ਉੱਪਰ ਜੋ ਲਾਗਤ ਆਈ ਹੈ ਉਹ 8 ਕਰੋੜ ਰੁਪਏ ਆਈ ਹੈ। ਹੁਣ ਦੂਸਰੇ ਪੜਾਅ ਦਾ ਕੰਮ ਸ਼ੁਰੂ ਹੋਣ ਜਾ ਰਿਹਾ। ਸੋ ਇਸ ਉੱਪਰ ਲਾਗਤ ਆਏਗੀ 100 ਕਰੋੜ ਰੁਪਏ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੁਰੂ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਆਪਾਂ ਡਾਕਟਰ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੇਰਾ ਦਿਲ ਕਈ ਵਾਰ ਜਿਹੜਾ ਪੂਰੇ ਵੈਰਾਗ 'ਚ ਹੁੰਦਾ ਹੈ ਜਦੋਂ ਮੈਂ ਆਪਣੇ ਪਾਕਿਸਤਾਨੀ ਭੈਣ ਭਰਾ ਜਿਹੜੇ ਸਾਨੂੰ ਪਿਆਰ ਨਾਲ ਲਿਖਦੇ ਨੇ ਔਰ ਜੋ ਜਿਹਾ ਦਿਲ ਨਵਾਜ਼ੀ ਦਾ ਆਰਟ ਉਹਨਾਂ ਦੇ ਕੋਲ ਹੈ ਕਿਉਂਕਿ ਦਿਲੋਂ ਹੁੰਦੇ ਨੇ ਉਹ ਟੱਚ ਕਰਦੇ। ਔਰ ਮੈਂ ਸਮਝਦਾ ਵੀ ਜਿੱਥੇ ਇਹ ਸਾਡੀਆਂ ਦੋਵੇਂ ਕੌਮਾਂ ਦੀ ਔਰ ਮੁਸਤਕਬਲ ਦੇ ਮੁਲਕ ਖਾਲਿਸਤਾਨ ਔਰ ਪਾਕਿਸਤਾਨ ਦੀਆਂ ਡੂੰਘੀਆਂ ਜੜ੍ਹਾਂ ਇਸ ਪਿਆਰ ਦੇ ਇਸ ਬੁਨਿਆਦ ਦੇ ਉੱਤੇ ਖੜੀਆਂ ਨੇ, ਜਿਹਦੀ ਬੁਨਿਆਦ ਤਾਂ ਬੇਸ਼ੱਕ ਬਾਬਾ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਬਾਣੀ ਔਰ ਰਬਾਬ ਦੀ ਸਾਂਝ ਔਰ ਸਾਈਂ ਮੀਆਂ ਮੀਰ ਜਿਨ੍ਹਾਂ ਨੂੰ ਪਾਲਕੀ ਭੇਜ ਕੇ ਗੁਰੂ ਅਰਜਨ ਸਾਹਿਬ ਨੇ ਲਾਹੌਰ ਤੋਂ ਸੱਦਿਆ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਉਸ ਦਾ ਸੰਗੇ ਬੁਨਿਆਦ ਉਹਨਾਂ ਤੋਂ ਰਖਵਾਇਆ, ਉਸ ਦੇ ਉੱਤੇ ਖੜੀਆਂ ਨੇ। ਪਰ ਇਹਨਾਂ 4-5 ਸਦੀਆਂ ਦੇ ਵਿੱਚ ਕਈ ਵਾਰ ਇਤਿਹਾਸ ਦੇ ਜਿਹੜੇ ਝੋਂਕੇ ਨੇ, ਟੱਕਰਾਂ ਨੇ ਔਰ ਕਈ ਵਾਰ ਜ਼ਲਜ਼ਲੇ ਨੇ ਉਹ ਜ਼ਰੂਰ ਕੜਿੱਤਣ ਪੈਦਾ ਕਰਦੇ ਨੇ। ਉਹ ਭਰਾਵਾਂ ਦੇ ਵਿੱਚ ਵੀ ਹੁੰਦੀ ਹੈ ਔਰ ਉਸ ਸਾਰੇ ਦੌਰ ਨੂੰ ਅਸੀਂ ਕਾਫੀ ਹੱਦ ਤੱਕ ਜਿਹੜਾ ਉਹ ਦੋਨਾਂ ਕੌਮਾਂ ਨੇ ਜਿਹੜਾ ਉਹ ਜਿੱਤ ਲਿਆ। ਇਹ ਵੱਖਰੀ ਗੱਲ ਹੈ ਕਿ ਥੋੜੀ ਬਹੁਤ ਰਹਿੰਦ ਖੂੰਦ ਇਹ ਸਾਰੀ ਨਫ਼ਰਤ ਦੇ ਦਲਾਲਾਂ ਦੀ ਉਹ ਅਜੇ ਦੋਵੇਂ ਪਾਸੇ ਕਾਇਮ ਹੈ। ਜਿਵੇਂ ਕੱਲ ਹੀ ਕਿਸੇ ਨੇ ਮੈਨੂੰ ਲਿੰਕ ਵੀ ਭੇਜਿਆ, ਮੈਂ ਬਾਅਦ ਚ ਵੀ ਦੇਖਿਆ ਕਿ ਨਵਾਜ਼ ਸ਼ਰੀਫ ਦੀ ਹਕੂਮਤ ਵੇਲੇ ਇੱਕ ਵਜ਼ੀਰ ਰਿਹਾ ਸੱਜਣ, ਜਿਹਦਾ ਮੈਨੂੰ ਨਾਂ ਵੀ ਲੈਣਾ ਠੀਕ ਨਹੀਂ ਲੱਗਦਾ ਹੈ, ਕਿ ਉਹਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਬੜੇ ਜਿਹੜੇ ਨੇ ਉਹ ਭੱਦੇ ਲਫ਼ਜ਼ ਇਸਤੇਮਾਲ ਕੀਤੇ। ਦੇਖੋ, ਰਾਜੇ ਬਾਦਸ਼ਾਹ ਕੋਈ ਉਹਨਾਂ ਦੀ ਤੁਸੀਂ ਸਾਰਿਆਂ ਦੀ ਸਾਰੀ ਕੋਈ ਸਾਖੀ ਤਾਂ ਨਹੀਂ ਭਰ ਸਕਦੇ, ਉਹਨਾਂ ਦੇ ਵਿੱਚ ਕਮਜ਼ੋਰੀਆਂ ਵੀ ਹੁੰਦੀਆਂ ਨੇ। ਪਰ ਜਦੋਂ ਦੁਨੀਆ ਦੇ ਹਿਸਟੋਰੀਅਨਸ ਜਾਂ ਤੁਸੀਂ ਉਸ ਟਾਈਮ ਫਰੇਮ 'ਚ ਜਾ ਕੇ ਕਿਸੇ ਦੇ ਪੀਰੀਅਡ ਨੂੰ ਦੇਖਦੇ ਹੋ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਰਿਲੇਟਿਵਲੀ ਇੱਕ ਜਸਟਿਸ ਲਵਿੰਗ, ਇੱਕ ਹਰ ਇੱਕ ਦਾ ਧਰਮ ਦਾ ਸਤਿਕਾਰ ਕਰਨ ਵਾਲਾ ਔਰ ਉਸ ਧਰਤੀ ਦੀ ਆਨ ਸ਼ਾਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ। ਜੇ ਅੱਜ ਗੁਜਰਾਂਵਾਲੇ ਦੀ ਧਰਤੀ ਨੂੰ ਇਸ ਗੱਲ ਦਾ ਫਖਰ ਹੈ, ਉਹਨਾਂ ਦੇ ਬਹੁਤ ਸਾਰੇ ਅਦੀਬ ਜਾਂ ਉਹਨਾਂ ਦੇ ਜਿਹੜੇ ਕਲਾਕਾਰ ਨੇ ਜਦੋਂ ਕਹਿੰਦੇ ਨੇ ਕਿ ਜੀ ਸਾਡੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਗੁਜਰਾਂਵਾਲੇ ਦੇ ਸੀ, ਹਰੀ ਸਿੰਘ ਨਲੂਆ ਗੁਜਰਾਂਵਾਲੇ ਦੇ ਸੀ। ਅੱਜ ਪਾਕਿਸਤਾਨ ਦੇ ਅੱਛੇ ਜਿਹੜੇ ਐਂਕਰ ਨੇ ਉਹ ਵੀ ਉਸ ਪੀਰੀਅਡ ਨੂੰ ਪੰਜਾਬੀਆਂ ਦੇ ਰਾਜ ਦੇ ਤੌਰ ਤੇ ਦੇਖਦੇ ਨੇ ਤੇ ਫਿਰ ਵਿੱਚ ਵਿਚਾਲੇ ਕੋਈ ਨਾ ਕੋਈ ਜਿਹਦੇ ਵੱਲ ਸ਼ਾਇਦ ਕੋਈ ਵੈਸੇ ਧਿਆਨ ਨਹੀਂ ਦੇ ਰਿਹਾ ਹੁੰਦਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਆਪਣਾ ਨਫ਼ਰਤ ਦਾ ਸੌਦਾ ਵੇਚੀਏ। ਇਸੇ ਤਰ੍ਹਾਂ ਇੱਕ ਮੌਲਵੀ ਸਾਹਿਬ ਨੇ ਜਿਹੜੇ ਬੇਸ਼ੱਕ ਵੀਲ ਚੇਅਰ ਤੇ ਬੈਠੇ ਨੇ, ਉਹਨਾਂ ਨੂੰ ਵੀ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਇਮਰਾਨ ਖਾਨ ਸਾਹਿਬ ਨੇ ਕੀਤਾ ਔਰ ਉਹਨਾਂ ਦੀ ਜ਼ਬਾਨ ਚੋਂ ਵੀ ਜਿੱਥੇ ਨਫ਼ਰਤ ਤੋਂ ਬਿਨਾਂ ਹੋਰ ਤਾਂ ਮੈਨੂੰ ਕਦੇ ਕੋਈ ਨਜ਼ਰ ਨਹੀਂ ਆਇਆ ਕੁਛ ਹੋਏ। ਸੋ ਇਵੇਂ ਦੇ ਲੋਕ ਰਹਿੰਦੇ ਨੇ ਔਰ ਮੈਂ ਸਮਝਦਾ ਵੀ ਇਹ ਮੇਨ ਸਟ੍ਰੀਮ ਨਹੀਂ ਹੈ। ਮੇਨ ਸਟ੍ਰੀਮ ਜਾਂ ਹਕੂਮਤੀ ਨੀਤੀਆਂ ਹੁੰਦੀਆਂ ਨੇ ਜਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਵਾਮ ਹੈ ਔਰ ਉਹ ਆਵਾਮ ਕਿੰਨਾ ਪਿਆਰ ਕਰਦਾ ਹੈ ਉਹ ਉੱਥੇ ਕਰਤਾਰਪੁਰ ਸਾਹਿਬ ਜਾਣ ਵਾਲੇ ਨੇ ਦੇਖਿਆ। ਔਰ ਅਸੀਂ ਬੇਸ਼ੱਕ ਮੈਂ ਪਾਕਿਸਤਾਨ ਕਦੇ ਨਹੀਂ ਗਿਆ ਹਾਂ, ਲੇਕਿਨ ਮੈਂ ਉਹ ਮਹਿਸੂਸ ਕਰਦਾ ਅੱਜ ਜਦੋਂ ਮੈਂ ਕੋਈ ਵੀ ਈਵਨ ਪ੍ਰੋਗਰਾਮ ਦਾ ਫਾਰਮੈਟ ਤਿਆਰ ਕਰਦਾ ਤੇ ਮੇਰੇ ਸਾਹਮਣੇ ਸਭ ਤੋਂ ਪਹਿਲਾਂ ਆਪਣੇ ਪਾਕਿਸਤਾਨੀ ਭੈਣ ਭਰਾ ਹੁੰਦੇ ਨੇ ਕਿ ਕਿਵੇਂ ਕੋਈ ਗੱਲ ਉਹਨਾਂ ਦੇ ਲਈ ਸਖੈਣ ਕੀਤੀ ਜਾ ਸਕੇ। ਹਾਲਾਂਕਿ ਕਈ ਸਾਡੇ ਸਿੱਖ ਵੀਰ ਭੈਣਾਂ ਨੂੰ ਲੱਗਦਾ ਹੈ ਮੇਰੀ ਆਪਣੀ ਕੌਮ ਦੇ ਲੋਕਾਂ ਨੂੰ ਕਿ ਜੀ ਅਸੀਂ ਜਿਹੜਾ ਉਹ ਉਹਨਾਂ ਨੂੰ ਸ਼ਾਇਦ ਅਣਗੌੜੇ ਨਹੀਂ, ਇਹ ਨਹੀਂ ਹੈ। ਸਾਡੀ ਆਵਾਜ਼ ਤਾਂ ਸਾਡੀ ਹੈ ਹੀ ਹੈ ਔਰ ਉਹਦੇ ਲਈ ਬਹੁਤ ਸਾਰੇ ਜਿਹੜੇ ਨੇ ਫੀਲਡਸ ਦੇ ਵਿੱਚ ਕੰਮ ਹੋ ਰਿਹਾ ਹੈ। ਪਰ ਜਦੋਂ ਅਸੀਂ ਇਸ ਪਿਆਰ ਦੀ ਦੁਨੀਆ ਦੇ ਵਿੱਚ
ਉਸ ਖਿੱਤੇ ਦੇ ਵਿੱਚ ਜਿੱਥੇ ਅਸੀਂ ਰਹਿਣਾ ਹੈ, ਸਾਡਾ ਗਵਾਂਢ ਹੈ, ਸਾਡੀ ਹੋਂਦ ਹੈ, ਔਰ ਜਿੱਥੇ ਦੁਸ਼ਮਣ ਨੇ ਜਿਹਨੂੰ ਇੱਕ ਕਮਜ਼ੋਰ ਟੈਰੀਟਰੀ ਸਮਝ ਕੇ ਨਫ਼ਰਤ ਫੈਲਾਈ, ਅੱਜ ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਜਿੰਨੀ ਗੁੱਡਵਿਲ ਉਸ ਧਰਤੀ ਦੇ ਉੱਤੇ ਹੈ, ਅਜੇ ਕੁਛ ਨਾ ਕੁਛ ਹਿਕਅਪਸ ਹੁੰਦੇ ਨੇ, ਕੁਛ ਨਾ ਕੁਛ ਅਚਾਨਕ ਵਾਪਰ ਸਕਦਾ ਹੈ। ਕਈ ਵਾਕਿਆਤ ਜਿਹੜੇ ਕਿਸੇ ਦੇ ਇੰਡੀਵਿਜੂਅਲ ਨੇ, ਕੋਈ ਲਵ ਮੈਰਿਜਸ ਨੇ, ਕੋਈ ਹੋਰ ਨੇ, ਉਹਨੂੰ ਆਧਾਰ ਬਣਾ ਕੇ ਕੋਈ ਕਿਸੇ ਦੇ ਖਿਲਾਫ ਨਫ਼ਰਤ ਕਰੇ। ਨਹੀਂ, ਤੁਸੀਂ ਵੱਡੇ ਜਿਹੜਾ ਫਾਰਮੈਟ ਦੇ ਵਿੱਚ ਦੇਖੋ। ਰਾਜ ਮੈਂ ਜਦੋਂ ਸਭ ਤੋਂ ਵੱਡੀ ਜਿਹੜੀ ਇੱਕ ਸਰਕੂਲੇਸ਼ਨ ਵਾਲੀ ਅਖਬਾਰ ਹੈ, ਬੇਸ਼ੱਕ ਉਹਨਾਂ ਦੀਆਂ ਨੀਤੀਆਂ ਬਾਦਲ ਪੱਖੀ ਵੀ ਰਹੀਆਂ ਜਾਂ ਮੌਕਾ ਪ੍ਰਸਤ ਅਜੀਤ ਜਲੰਧਰ, ਉਹਨਾਂ ਦੇ ਮੇਨ ਸੈਕਸ਼ਨ ਦੀ ਫਰੰਟ ਪੇਜ ਖਬਰ ਹੈ ਕਿ ਪਾਕਿਸਤਾਨ 'ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਦਾ ਪਹਿਲਾ ਪੜਾਅ ਮੁਕੰਮਲ, ਦੂਜੇ ਪੜਾਅ ਦਾ ਕੰਮ 100 ਕਰੋੜ ਦੀ ਲਾਗਤ ਨਾਲ ਹੋਏਗਾ ਪੂਰਾ। ਜ਼ਾਹਰ ਹੈ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਸੰਗੇ ਬੁਨਿਆਦ 28 ਅਕਤੂਬਰ 2019 ਨੂੰ ਇਮਰਾਨ ਖਾਨ ਸਾਹਿਬ ਨੇ ਰੱਖਿਆ ਸੀ। ਹਾਲਾਂਕਿ ਇਸ ਦੇ ਉੱਤੇ ਕੰਮ ਤਾਂ ਜਦੋਂ ਸੈਯਦ ਅਲੀ ਸ਼ਾਹ ਗਿਲਾਨੀ ਪ੍ਰਾਈਮ ਮਿਨਿਸਟਰ ਸੀ ਉਸ ਪੀਰੀਅਡ ਤੋਂ ਚੱਲ ਰਿਹਾ ਸੀ। ਫਿਰ ਹੋ ਗਿਆ ਜੀ ਇਹ ਮੁਰੀਦ ਕੇ ਲੈ ਜਾਣੀ ਹੈ, ਇਹ ਹੋਇਆ ਉਹ ਹੋਇਆ। ਪਰ ਜਿਵੇਂ ਨਨਕਾਣਾ ਸਾਹਿਬ ਦੇ ਵਾਸੀ ਜਿਹੜੇ ਉਹਨਾਂ ਦੇ MP ਵੀ, MNA ਵੀ ਔਰ ਦੂਜਿਆਂ ਨੇ ਵੀ ਫਾਈਟ ਕੀਤੀ ਕਿ ਭਾਈ ਇਹ ਬਾਬੇ ਨਾਨਕ ਦੇ ਨਾਂ ਦੀ ਯੂਨੀਵਰਸਿਟੀ ਹੈ, ਇਸ ਧਰਤੀ ਤੇ ਹੀ ਹੋਏਗੀ। ਔਰ ਇਵੈਂਚੁਅਲੀ ਉਹਨਾਂ ਨੇ ਲਗਭਗ 110 ਏਕੜ ਜ਼ਮੀਨ ਔਕਾਫ ਬੋਰਡ ਨੇ, ਜਿਹੜੀ ਕਿ ਲੈਂਡ ਮਾਫੀਆ ਨੇ ਕਾਬੂ ਕੀਤੀ ਹੋਈ ਸੀ, ਉਹਨਾਂ ਤੋਂ ਆਜ਼ਾਦ ਕਰਵਾਈ। ਔਰ ਜਦੋਂ ਸੰਗੇ ਬੁਨਿਆਦ ਇਮਰਾਨ ਖਾਨ ਸਾਹਿਬ ਨੇ ਰੱਖਿਆ ਇਸ ਯੂਨੀਵਰਸਿਟੀ ਦੇ ਲਈ, ਟੋਟਲ ਬਜਟ 600 ਕਰੋੜ ਰੁਪਏ ਦਾ ਰੱਖਿਆ ਗਿਆ। ਔਰ ਮੈਨੂੰ ਲੱਗਦਾ ਸੀ ਵੀ ਜਿਵੇਂ ਪਹਿਲਾਂ ਸੈਯਦ ਅਲੀ ਸ਼ਾਹ ਗਿਲਾਨੀ ਤੋਂ ਬਾਅਦ ਵੀ ਉਦੋਂ ਵੀ ਰੱਖਿਆ ਗਿਆ ਸੀ, ਨਹੀਂ ਪੱਥਰ ਵੀ ਇਹ ਜਿਵੇਂ ਉੱਥੋਂ ਦਾ ਹੁੰਦਾ ਹੈ। ਪਰ ਮੈਂ ਸਮਝਦਾ ਹਾਂ ਵੀ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਵੀ, ਜਦੋਂ ਪਾਕਿਸਤਾਨ 'ਚ COVID-19 ਦਾ ਕ੍ਰਾਈਸਿਸ ਹੈ, ਫਾਈਨੈਂਸ਼ੀਅਲ ਹੈ, ਭਾਰਤ ਕੀ ਸ਼ਰਾਰਤ ਕਰ ਰਿਹਾ ਹੈ, ਕੀ ਕਰ ਸਕਦਾ ਹੈ, ਪਰ ਇਹਦੇ ਬਾਵਜੂਦ ਹਾਲਾਂਕਿ ਜਿਹੜੇ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੈ ਉਹ 4 ਦੀਵਾਰੀ ਹੈ, ਪਰ ਕਿੰਨੀ ਮਜ਼ਬੂਤ 4 ਦੀਵਾਰੀ ਹੋਏਗੀ ਜੇ 9 ਕਰੋੜ ਦਾ ਹੈ। ਔਰ ਨਾਲ ਦੀ ਨਾਲ ਜਿਹੜਾ ਉਹਦਾ ਦੂਸਰਾ ਪੜਾਅ ਹੈ ਜਿਹਦੇ ਤੇ 100 ਕਰੋੜ ਖਰਚ ਹੋਣਾ ਹੈ, ਉਸ ਦੀ ਵੀ ਸ਼ੁਰੂਆਤ ਨਾਲ ਦੀ ਨਾਲ ਹੈ। ਟੋਟਲ ਬਜਟ 600 ਕਰੋੜ ਦਾ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਜਿਹੜਾ ਇਸ ਦੇ ਲਈ 28 ਅਕਤੂਬਰ ਨੂੰ, ਜਿਵੇਂ ਮੈਂ ਕਿਹਾ ਵੀ ਇਮਰਾਨ ਖਾਨ ਸਾਹਿਬ ਨੇ ਉਹਦਾ ਸੰਗੇ ਬੁਨਿਆਦ ਰੱਖਿਆ। ਔਰ ਇਸ ਸਾਰੇ ਦੀ ਜਿਹੜੀ ਦੇਖਭਾਲ ਕਰ ਰਹੇ ਨੇ, ਸਾਰੇ ਨੂੰ ਅੱਗੇ ਤੋਰ ਰਹੇ ਨੇ, ਉਹ ਉਹਨਾਂ ਦੇ ਫੈਡਰਲ ਜਿਹੜੇ ਹੋਮ ਮਿਨਿਸਟਰ ਨੇ ਬ੍ਰਿਗੇਡੀਅਰ ਇਜ਼ਾਜ਼ ਅਹਿਮਦ, ਉਹ ਉਹਨਾਂ ਦਾ ਸੰਬੰਧ ਵੀ ਉਸ ਇਲਾਕੇ ਨਾਲ ਹੈ। ਉਹਨਾਂ ਦੇ ਫਾਦਰ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ 1969 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਬਰਥ ਐਨੀਵਰਸਰੀ ਸੀ ਤਾਂ ਉਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤੇ ਸੀ। ਸੋ ਇਹ ਸੈਕੰਡ ਜਨਰੇਸ਼ਨ ਨੇ ਜਿਹੜੇ ਸਿੱਖਾਂ ਨਾਲ ਪਿਆਰ ਕਰਦੇ ਨੇ। ਔਰ ਸੱਚਮੁੱਚ ਇਹ ਕੋਈ ਪੋਲੀਟੀਕਲ ਮੈਸੇਜ ਨਹੀਂ ਹੈ, ਅਸੀਂ ਤਾਂ ਸਮਝਦੇ ਹਾਂ ਕਿ ਜਿਹੜੀ ਉਹ ਸਮਝਦੇ ਨੇ ਕਿ ਭਾਈ ਇਹ ਸਾਡੀ ਧਰਤੀ ਦੇ ਹਜ਼ਰਤ ਬਾਬਾ ਗੁਰੂ ਨਾਨਕ ਜਿਹੜੇ ਸਾਡੇ ਰਹਿਨੁਮਾ ਨੇ। ਸੋ ਇਹ ਉਹਨਾਂ ਨੂੰ ਜਿਹੜੇ ਨੇ ਬ੍ਰਿਗੇਡੀਅਰ ਇਜ਼ਾਜ਼ ਅਹਿਮਦ ਸ਼ਾਹ, ਉਹਨਾਂ ਦੀ ਅਗਵਾਈ 'ਚ ਕੰਮ ਚੱਲ ਰਿਹਾ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਸ ਯੂਨੀਵਰਸਿਟੀ ਨਾਲ ਨਨਕਾਣਾ ਸਾਹਿਬ, ਸ਼ੇਖੂਪੁਰਾ, ਜੜਾਂਵਾਲਾ, ਉਕਾੜਾ ਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਫਾਇਦਾ ਹੋਏਗਾ, ਪੜ੍ਹਾਈ ਕਰਨ ਨੂੰ ਮਿਲੇਗੀ। ਔਰ ਉੱਥੇ ਗੁਰਮੁਖੀ, ਪੰਜਾਬੀ, ਅੰਗਰੇਜ਼ੀ, ਉਰਦੂ ਸਮੇਤ ਬਹੁਤ ਸਾਰੇ ਡਿਫਰੈਂਟ ਕੋਰਸਿਸ ਹੋਣਗੇ। ਔਰ ਇਹ ਜਿਹੜੀ ਹੈ ਉਹਨਾਂ ਨੂੰ ਈਵਨ ਡਾਇਸਪੋਰਾ ਸਿੱਖਾਂ ਦੇ ਨਾਲ ਵੀ ਅੰਡਰਸਟੈਂਡਿੰਗ ਹੈ ਕੁਝ ਲੈਵਲ ਤੇ ਕਿ ਅਸੀਂ ਉਹਨੂੰ ਵਰਲਡ ਕਲਾਸ ਯੂਨੀਵਰਸਿਟੀ ਬਣਾਉਣੀ ਚਾਹਾਂਗੇ, ਤਾਂ ਕਿ ਈਵਨ ਬਾਹਰਲੇ ਡਾਇਸਪੋਰਾ 'ਚੋਂ ਵੀ ਜਿਹੜੇ 5 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ, ਅਸੀਂ ਫਖਰ ਕਰੀਏ ਕਿ ਭਾਈ ਸਾਡੇ ਜਿਹੜੇ ਵਿਦਿਆਰਥੀ ਸਿੱਖ ਸਟੂਡੈਂਟ ਨੇ ਉਹ ਨਨਕਾਣਾ ਸਾਹਿਬ ਬਾਬਾ ਗੁਰੂ ਨਾਨਕ ਯੂਨੀਵਰਸਿਟੀ 'ਚ ਪੜ੍ਹਨ ਜਾ ਰਹੇ ਨੇ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਮਰਾਨ ਖਾਨ ਸਰਕਾਰ ਨੂੰ, ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਇਸ ਸਾਰੀ ਤੰਗਦਸਤੀ ਦੇ ਦੌਰ 'ਚ ਵੀ ਇਸ ਯੂਨੀਵਰਸਿਟੀ ਦੇ ਉੱਤੇ, ਜਿਵੇਂ ਉਹਨਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਔਰ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ 800 ਏਕੜ ਦੇ ਵਿੱਚ ਰਿਕਾਰਡ ਟਾਈਮ 10 ਮਹੀਨੇ 'ਚ ਬਣਾ ਕੇ ਨਵੰਬਰ 2019 ਦੇ ਵਿੱਚ ਉਸ ਨੂੰ ਜਿਹੜਾ ਉਹ ਖੋਲਿਆ ਸੰਗਤ ਦੇ ਲਈ। ਇਵੇਂ ਹੀ ਜਿਹੜਾ ਜੰਗੀ ਪੱਧਰ ਦੇ ਉੱਤੇ ਇਸ ਯੂਨੀਵਰਸਿਟੀ ਦੇ ਉੱਤੇ ਕੰਮ ਹੋ ਰਿਹਾ। ਮੈਂ ਘੜੀਵਾਰ ਦੇਖ ਰਿਹਾ, ਵਕਤ ਤਾਂ ਕਾਫੀ ਘੱਟ ਹੈ, ਲੇਕਿਨ
ਜਿਹੜਾ ਸਾਡਾ ਇੱਕ ਸੈਗਮੈਂਟ ਰੂਹਾਨੀਅਤ ਦਾ ਹੈ, ਜਿਸ ਦੇ ਵਿੱਚ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ, ਉਹਨਾਂ ਦਾ ਕਲਾਮ ਜਿਹੜਾ ਸਿੱਖ ਸਕ੍ਰਿਪਚਰ ਇਟਰਨਲ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਦੇ 2 ਸ਼ਲੋਕ ਮੈਂ ਅੱਜ ਵਿਚਾਰਾਂਗਾ, ਸ਼ਲੋਕ ਨੰਬਰ 26 ਔਰ 27। ਔਰ ਇਹ ਅਗੇਨ ਜਿਵੇਂ ਸੂਫੀ ਥਾਟ ਜਾਂ ਰੂਹਾਨੀਅਤ ਦਾ ਥਾਟ ਜਾਂ ਗੁਰੂ ਸਾਹਿਬਾਨ ਦਾ ਥਾਟ ਅਲਟੀਮੇਟਲੀ ਇਨਸਾਨ ਨੂੰ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਤੂੰ ਆਮ ਆਪਣੀ ਸ਼ਕਲ, ਆਪਣੇ ਰੁਤਬੇ, ਧਨ ਦੌਲਤ ਔਰ ਮਾਸ਼ਰੇ ਦੇ ਵਿੱਚ ਸਤਕਾਰ, ਰਿਸਪੈਕਟ, ਇਹਦੇ ਹੰਕਾਰ ਦੇ ਵਿੱਚ ਨਾ ਗਵਾਚ। ਅਲਟੀਮੇਟਲੀ ਹਰ ਚੀਜ਼ ਨੇ ਫਨਾ ਹੋਣਾ, ਤੂੰ ਵੀ ਮਿੱਟੀ ਹੋਣਾ, ਔਰ ਤੂੰ ਰੱਬ ਦੀ ਇਬਾਦਤ 'ਚ ਰਹਿੰਦੇ ਹੈ। ਇਨਸਾਨ ਨੂੰ ਇਨਸਾਨ ਸਮਝ, ਆਪਣੀ ਜ਼ਿੰਦਗੀ ਨੂੰ ਖਲਕਤ ਦੀ ਸੇਵਾ ਦੇ ਵਿੱਚ ਲਾ। ਔਰ ਬਹੁਤ ਵਾਰ ਜਿਵੇਂ ਸਾਡੇ ਖਿੱਤੇ ਦੇ ਵਿੱਚ ਪੱਗ ਜਿਹੜਾ ਹੈ, ਉਸ ਨੂੰ ਅਸੀਂ ਇੱਕ ਪਾਸੇ ਦਾ ਰਾਈਟਲੀ ਉਹਨੂੰ ਆਨਰ ਮੰਨਦੇ ਹਾਂ, ਪਰ ਬਹੁਤ ਵਾਰ ਇਹ ਜਿਹੜਾ ਇੱਕ ਕਿਸਮ ਦਾ ਜਿਹਨੂੰ ਅਸੀਂ ਚੌਧਰੀ ਪੁਣਾ ਕਹਿੰਦੇ ਹਾਂ, ਉਸ ਦੇ ਵਿੱਚ ਇੱਕ ਹੰਕਾਰ ਦਾ ਸੂਚਕ ਵੀ ਬਣ ਜਾਂਦਾ ਸੀ ਕਿ ਜਿਹਦੇ ਥੱਲੇ ਤੁਹਾਨੂੰ, ਜੇ ਤੁਸੀਂ ਚੌਧਰੀ ਹੋ, ਤੁਸੀਂ ਹਾਕਮ ਹੋ, ਤੁਸੀਂ ਮਲਕ ਹੋ, ਤੇ ਤੁਸੀਂ ਧੱਕੇਸ਼ਾਹੀ ਕਰਦੇ ਹੋ ਆਮ ਲੋਕਾਂ ਦੇ ਉੱਤੇ। ਉਹ ਬਹੁਤ ਵਾਰ ਈਵਨ ਗੁਰੂ ਅਰਜਨ ਸਾਹਿਬ ਦਾ ਇੱਕ ਫਰਮਾਨ ਹੈ ਕਿ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਰ ਮੈਂ ਸਾੜੀ। ਕਿ ਬਹੁਤ ਵਾਰ ਕੋਈ ਮੁੱਛਾਂ ਨੂੰ ਵੱਟ ਦੇ ਰਿਹਾ ਹੁੰਦਾ ਹੈ, ਜਦੋਂ ਧੱਕੇ ਦਾ ਹੁਕਮ ਸੁਣਾਉਂਦਾ ਹੈ, ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜਾ ਗਰੀਬ ਦੇ ਉੱਤੇ ਜਿਹੜਾ ਆਪਣੇ ਮੁੱਛ ਨੂੰ ਵੱਟ ਦੇ ਕੇ ਜਾਂ ਦਾੜੀ ਨੂੰ ਫੜ ਕੇ ਜਿਹੜਾ ਉਹ ਹੁਕਮ ਸੁਣਾਉਂਦਾ, ਅਲਟੀਮੇਟਲੀ ਯਾਦ ਰੱਖੋ ਕਿ ਵੀ ਇਹ ਦਾੜੀ ਵੀ ਔਰ ਤੁਹਾਡੀ ਮੁੱਛ ਜਿਹਨੂੰ ਵੱਟ ਦਿੰਦੇ ਹੋ, ਇਹ ਦੱਸਣ ਦੇ ਲਈ ਕਿ ਜੀ ਅਸੀਂ ਹੁੰਨੇ, ਇਹ ਅਲਟੀਮੇਟਲੀ ਅੱਗ ਦੇ ਹਵਾਲੇ ਹੋ ਜਾਣੀ ਹੈ, ਤੁਸੀਂ ਫਨਾ ਹੋ ਜਾਣਾ। ਔਰ ਬਾਬਾ ਫਰੀਦ ਦਾ ਇਹ ਸ਼ਲੋਕ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੇ, ਸਿਰ ਵੀ ਮਿੱਟੀ ਖਾਏ। ਹੁਣ ਜੇ ਗੁਰੂ ਅਰਜਨ ਸਾਹਿਬ ਨੇ ਪਾਰ ਬ੍ਰਹਮ ਸਾਗਨ ਮੈਂ ਸਾੜੀ ਦੇ ਥੱਲੇ ਉਸ ਮਨੁੱਖ ਨੂੰ ਜਿਹਦੀ ਕ੍ਰਿਮੇਸ਼ਨ ਹੁੰਦੀ ਹੈ, ਅਲਟੀਮੇਟਲੀ ਉਹਨੂੰ ਯਾਦ ਕਰਵਾਇਆ ਕਿ ਤੇਰਾ ਹੰਕਾਰ ਵਾਲੀ ਜਿਹੜੀ ਦੇਹ ਹੈ, ਇਹ ਅਲਟੀਮੇਟਲੀ ਸੜ ਕੇ ਫਨਾ ਹੋ ਜਾਣੀ ਹੈ। ਤੇ ਬਾਬਾ ਫਰੀਦ ਜੋ ਕਿ ਇਸਲਾਮ ਦੇ ਵਿੱਚ ਅਸੀਂ ਜਿਹੜਾ ਉਸ ਨੂੰ ਸਪੁਰਦੇ ਖਾਕ ਕਰਦੇ ਡੈਡ ਬਾਡੀ ਨੂੰ, ਸੋ ਜ਼ਾਹਿਰ ਹੈ ਕਿ ਉਹਨਾਂ ਨੇ ਉਸ ਫੇਕ ਪ੍ਰਾਈਡ ਨੂੰ, ਜਿਹੜਾ ਇੱਕ ਚੌਧਰ ਪੁਣੇ ਦੀ ਪੱਗ ਚੋਂ, ਔਰ ਜਦੋਂ ਕਿਸੇ ਦੇ ਉੱਤੇ ਕੋਈ ਕਿਸੇ ਨੇ ਇਲਜ਼ਾਮ ਵੀ ਲਾਣਾ ਕਿ ਜੀ ਇਹਦੇ ਨਾਲ ਤਾਂ ਮੇਰੀ ਪੱਗ ਮੈਲੀ ਹੋ ਗਈ ਹੈ, ਔਰ ਇਹ ਵੀ ਇੱਕ ਪ੍ਰਾਈਡ ਦਾ ਸੀ ਕਿ ਬਈ ਪੱਗ ਨੂੰ ਦਾਗ ਲਵਾ ਦਿੱਤਾ ਹੈ, ਉਹ ਇਲਾਕੇ 'ਚ ਕੋਈ ਹੋ ਜਾਏ, ਕੁਛ ਹੋਏ, ਤਾਂ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਜਿਸ ਪੱਗ ਦੇ ਉੱਤੇ ਜਾਂ ਜਿਸ ਫੋਕੀ ਹੈਂਕੜ ਦੇ ਉੱਤੇ ਇਹ ਤੂੰ ਮਾਣ ਕਰਦਾ ਹੈ ਕਿ ਜੀ ਇਹ ਤੈਨੂੰ ਦਾਗ ਲੱਗ ਗਿਆ, ਪਰ ਤੂੰ ਆਪਣੇ ਅੰਦਰ ਨੂੰ ਤਾਂ ਕਦੇ ਸਾਫ਼ ਨਹੀਂ ਕੀਤਾ, ਜਿਹੜਾ ਦਾਗਾਂ ਨਾਲ ਭਰਿਆ ਹੋਇਆ, ਤੇਰੀ ਰੂਹ ਗਫਲਤ ਵਿੱਚ ਹੈ, ਸੁੱਤੀ ਹੋਈ ਹੈ, ਤੈਨੂੰ ਇਹ ਗੱਲ ਭੁੱਲ ਗਈ, ਗਹਿਲਾ ਰੂਹ ਨਾ ਜਾਣੇ, ਸਿਰ ਵੀ ਮਿੱਟੀ ਖਾਏ। ਕਿ ਅੱਜ ਤਾਂ ਤੈਨੂੰ ਇੱਕ ਮਿੱਟੀ ਦਾ ਦਾਗ ਜਿਹੜਾ ਉਹ ਚੁੱਭਦਾ ਹੈ ਕਿ ਕਦੇ ਤੇਰਾ ਸਿਰ ਹੀ ਮਿੱਟੀ ਦੇ ਵਿੱਚ ਹੋਣਾ ਹੈ, ਤੇ ਉਹ ਸਾਰੇ ਨੇ ਮਿੱਟੀ ਦਾ ਮਿੱਟੀ ਹੋ ਜਾਣਾ। ਔਰ ਇਸ ਗੱਲ ਤੋਂ ਵਾਰਨਿੰਗ ਤੋਂ ਬਾਅਦ ਫਿਰ ਰੱਬ ਦੀ ਯਾਦ ਦੇ ਵਿੱਚ ਕਿੰਨੀ ਮਿਠਾਸ ਹੈ, ਰੱਬ ਦੀ ਯਾਦ ਕਿਸ ਕਦਰ ਸਾਡਾ ਅੰਦਰ ਪਿਆਰ ਨਾਲ ਭਰ ਦਿੰਦੀ ਹੈ। ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਹੁਣ ਬਾਬਾ ਫਰੀਦ ਅੱਜ ਤੋਂ ਲਗਭਗ 800 ਸਾਲ ਪਹਿਲਾਂ ਹੋਏ ਨੇ, ਤੇ ਇਹ ਸਾਰੀਆਂ ਚੀਜ਼ਾਂ ਉਦੋਂ ਵੀ ਸੀ ਕਿ ਭਾਈ ਇੱਕ ਪਾਸੇ ਹੁਣ ਬਾਬਾ ਫਰੀਦ ਇਹ ਕਹਿ ਰਹੇ ਨੇ ਕਿ ਭਾਈ ਸ਼ੱਕਰ ਬਹੁਤ ਮਿੱਠੀ ਹੁੰਦੀ ਹੈ, ਖੰਡ ਉਹ ਵੀ ਮਿੱਠੀ, ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ। ਹੁਣ ਮਿਸ਼ਰੀ ਦੇ ਵਿੱਚ ਵੀ ਤੁਸੀਂ ਉਹਦੀ ਜਿਹੜਾ ਮੋਲੈਸਿਸ ਹੈ ਉਹਨੂੰ ਕੱਢ ਕੇ ਤੇ ਚਿੱਟਾ ਦੁੱਧ ਕਰ ਦਿੰਦੇ ਸੀ, ਜਿਵੇਂ ਚਿੱਟੀ ਖੰਡ ਹੈ ਜਿਹਨੂੰ ਸਾਡੇ ਨਿਹੰਗ ਸਿੰਘ ਸਿਰ ਖਿੰਡੀ ਕਹਿੰਦੇ ਨੇ, ਗੁੜ ਨੂੰ ਸਿਰ ਜੋੜ ਕਹਿੰਦੇ ਨੇ। ਸੋ ਇੱਕ ਪਾਸੇ ਗੁੜ ਜਾਂ ਸ਼ੱਕਰ ਤੋਂ ਹੀ ਇਹ ਖੰਡ ਬਣਦੀ ਹੈ, ਪਰ ਬਾਬਾ ਫਰੀਦ ਉਸ ਮਿਸ਼ਰੀ ਦੀ ਮਿਠਾਸ ਦੀ ਗੱਲ ਕਰਦੇ ਨੇ, ਬਹੁਤ ਮਿਸ਼ਰੀ ਮਿੱਠੀ ਹੁੰਦੀ ਹੈ। ਇਸੇ ਤਰ੍ਹਾਂ ਮਾਖਿਓ ਹਨੀ ਹੈ, ਔਰ ਮਾਝਾ ਦੁੱਧ ਜਿਨ੍ਹਾਂ ਨੇ ਡੋਕੇ ਚੁੰਗੇ ਹੋਏ ਨੇ ਜਾਂ ਧਾਰਾਂ ਲਈਆਂ ਹੋਈਆਂ ਨੇ, ਉਹਨਾਂ ਨੂੰ ਪਤਾ ਹੈ ਕਿ ਭਾਈ ਜਦੋਂ
ਉਹ ਕੋਸਾ ਦੁੱਧ ਜਿਹੜਾ ਹੈ ਗਾਂ ਜਾਂ ਮੱਝ ਦੇ ਥਣਾ ਚੋਂ ਨਿਕਲਦਾ ਹੈ, ਉਸ ਦੇ ਵਿੱਚ ਕਿਉਂਕਿ ਮਿਲਕ ਦੀ ਆਪਣੀ ਸ਼ੂਗਰ ਹੈ। ਔਰ ਬਾਬਾ ਫਰੀਦ ਨੇ ਸਾਰੀਆਂ ਜਿਹੜੀਆਂ ਮਿੱਠੀਆਂ ਚੀਜ਼ਾਂ ਦਾ ਅਨੁਭਵ ਹੁੰਦਾ ਹੈ ਉਹਨਾਂ ਨੂੰ ਰਿਮਾਈਂਡ ਕਰਾ ਕੇ ਕਿਹਾ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਕੇ। ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਰ ਜਿੰਨੀ ਮਿਠਾਸ ਰੱਬ ਦੇ ਨਾਂ 'ਚ ਹੈ, ਰੱਬ ਦੀ ਯਾਦ 'ਚ ਹੈ, ਇਹ ਚੀਜ਼ਾਂ ਉਸ ਮਿਠਾਸ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੀਆਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸਾਰਾ ਪ੍ਰੋਗਰਾਮ ਅੱਜ ਦਾ ਜੋ ਹੈ ਉਹ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਆਪਣੀ ਵਿਊਜ਼ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।